ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 19 ਜੂਨ ਪਾਕਿਸਤਾਨ ਦੇ ਵਿੱਚ ਜੁਮੇਰਾਤ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲੈਂਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਸਭ ਤੋਂ ਪਹਿਲੀ ਖਬਰ ਜਿੱਤੇ ਅਸੀਂ ਚਾਨਣ ਪਾਉਣਾ ਉਹ ਇਹ ਹੈ ਵੀ ਦੁਨੀਆ ਜਿਹੜੀ ਹੈ ਉਹ ਚੰਦ ਤੇ ਅੱਪੜ ਗਈ ਹੈ ਤੇ ਮਾਰਸ ਤੇ ਅੱਪੜ ਗਈ ਹੈ ਤੇ ਪਤਾ ਨਹੀਂ ਕਿੱਥੇ ਕਿੱਥੇ ਅੱਪੜ ਗਈ ਹੈ। ਤੇ ਅਸੀਂ ਮੇਰੀ ਜਿੰਦ ਮੇਰੀ ਜਾਨ ਜਨਰਲ ਆਸਿਮ ਮੁਨੀਰ ਤੇ ਨਾਲ ਅਸੀਂ ਵਾਪਸ ਟਾਂਗੇ ਤੇ ਅੱਪੜ ਗਏ। ਤੁਸੀਂ ਕਹੋਗੇ ਕਿ ਮੇਰੀ ਜਿੰਦ ਮੇਰੀ ਜਾਨ ਜਨਰਲ ਆਸਿਮ ਮੁਨੀਰ ਟਾਂਗਾ, ਇਹ ਕਿਹੜਾ ਟੌਪਿਕ ਛੇੜ ਲਿਆ ਤੁਸੀਂ? ਦੱਸਦੇ ਜਨਾਬ ਤੁਹਾਨੂੰ। ਇਹ ਖਬਰ ਸੁਣ ਲਓ ਜ਼ਰਾ। ਖਬਰ ਇਹ ਹੈ ਕਿ ਪਾਕਿਸਤਾਨ ਦੇ ਵਿੱਚ ਊਬਰ ਬੰਦ ਹੋ ਗਈ ਹੈ ਤੇ ਪਾਕਿਸਤਾਨ ਛੱਡ ਕੇ ਚਲੀ ਗਈ ਹੈ। ਕੋਈ ਤੁਸੀਂ ਟੈਕਸੀ ਸਰਵਿਸ ਬੁਲਾਉਂਦੇ ਹੋ ਫੋਨ ਦੇ ਉੱਤੇ। ਤੇ ਹੁਣ ਕਰੀਮ ਨੇ ਵੀ, ਦੂਸਰੀ ਕੰਪਨੀ ਜਿਹੜੀ ਪਾਕਿਸਤਾਨ 'ਚ ਕੰਮ ਕਰ ਰਹੀ, ਉਹਨਾਂ ਨੇ ਵੀ ਪਾਕਿਸਤਾਨ ਨੂੰ ਅਲਵਿਦਾ ਕਹਿਣ ਦਾ ਫੈਸਲਾ ਕਰ ਲਿਆ ਤੇ ਇਹ ਟੈਕਸੀ ਸਰਵਿਸ ਬੰਦ। ਅਗਰ ਹੁਣ ਕਰੀਮ ਨੇ ਵੀ ਅੱਲਾ ਹਾਫਿਜ਼ ਕਹਿ ਦਿੱਤਾ ਤੇ ਫਿਰ ਆਪਾਂ ਵਾਪਸ ਫਿਰ ਸਾਰੇ ਟਾਂਗਿਆਂ ਤੇ ਮੇਰੀ ਜਿੰਦ ਮੇਰੀ ਜਾਨ। उसकी वजह क्या है? ਉਹਦੀ ਵਜ੍ਹਾ ਕੀ ਹੈ? ਉਰਦੂ ਸ਼ੁਰੂ ਹੋ ਗਿਆ ਅੱਜ ਤੇ ਕੰਮ ਖਰਾਬ ਹੈ ਮੇਰਾ ਖਿਆਲ ਹੈ। ਉਹਦੀ ਵਜ੍ਹਾ ਇਹ ਹੈ ਕਿ 18% ਟੈਕਸ ਲਾ ਦਿੱਤਾ ਹੈ। ਹਾਂਜੀ, 18% ਟੈਕਸ ਲਾ ਦਿੱਤਾ ਹੈ ਇਹਦੇ ਉੱਤੇ, ਜਿਹੜੀ ਵੀ ਔਨਲਾਈਨ ਈ ਕਾਮਰਸ ਹੈ ਉਹਦੇ ਉੱਤੇ। ਹੁਣ ਈ ਕਾਮਰਸ ਅਜੇ ਵੱਧ ਫੁੱਲ ਰਹੀ ਸੀ, ਚਲੋ ਇਹਦੇ 'ਤੇ ਥੋੜ੍ਹਾ ਥੋੜ੍ਹਾ ਕਰਕੇ ਕੋਈ 2 4 5 6% ਟੈਕਸ ਲਾਉਂਦੇ ਤੇ ਕਿਸੇ ਪਾਸੇ ਕੰਮ ਚਲਾ ਜਾਂਦਾ। ਲੇਕਿਨ ਰੌਲਾ ਇਹ ਵੀ ਉੱਥੇ ਜਿਹੜਾ FBR 'ਚ ਉਹਨਾਂ ਬੰਦਾ ਲਾਇਆ ਹੈ, ਬੰਦਾ ਬੜਾ ਔਂਤਰਾ ਹੈ, ਲੰਗੜਿਆਲ ਸਾਹਿਬ। ਔਂਤਰੇ ਦਾ ਮਤਲਬ ਇਹ ਹੈ ਕਿ ਉਹ ਐਸੀ ਗੱਲ ਛੱਡਦਾ ਹੈ ਸੱਜੇ ਤੇ ਖੱਬਿਓਂ ਕੱਢ ਕੇ ਕਿ ਇੱਕ ਵਾਰੀ ਰੰਗ ਭਰ ਦਿੰਦਾ ਹੈ। ਮੈਨੂੰ ਤਾਂ ਲੱਗਦਾ ਕਿ ਤੇ ਰੰਗਪੁਰ ਖੇੜਿਆਂ ਤੋਂ ਰਹਿਣ ਵਾਲਾ ਹੈ। ਮਤਲਬ ਕਿ ਇੱਕ ਵਾਰੀ ਇੰਜ ਸ਼ੀਸ਼ੇ 'ਚ ਉਤਾਰਦਾ ਹੁਕਮਰਾਨਾਂ ਨੂੰ ਕਿ ਇੰਜ ਲੱਗਦਾ ਕਿ 5 ਸਾਲਾਂ 'ਚ ਅਗਰ ਲੰਗੜਿਆਲ ਸਾਹਿਬ ਰਹਿ ਗਏ, ਜਿਸ ਤਰ੍ਹਾਂ ਨੰਬਰ ਸੁੱਟਦੇ ਨੇ ਮਾਸ਼ਾਅੱਲਾ, ਜਿਸ ਤਰ੍ਹਾਂ ਲਫਾਜ਼ੀ ਕਰਦੇ ਨੇ, ਉਹਨਾਂ ਦੇ ਮੂੰਹ ਦੇ ਵਿੱਚ ਹੀ ਕੋਲੂ ਲੱਗਾ ਹੈ। ਕੋਲੂ ਦਾ ਮਤਲਬ ਇਹ ਹੈ ਵੀ ਇੰਨਾ ਕੁ ਤੇਲ ਲੱਗਾ ਹੈ, ਇੰਨਾ ਤੇਲ ਮਾਰਦੇ ਨੇ ਗੱਲ ਨੂੰ ਕਿ ਉਹ ਗੱਲ ਤਿਲਕਦੀ ਹੋਈ ਜਿਹੜੀ ਉਹ ਬੰਦਿਆਂ ਦੇ ਦਿਮਾਗਾਂ 'ਚ ਚਲੀ ਜਾਂਦੀ ਹੈ। ਇਸ ਤਰੀਕੇ ਨਾਲ ਮੰਜ਼ਰਕਸ਼ੀ ਕਰਦੇ ਨੇ ਕਿ ਇਹ ਇੰਨੇ ਫੀਸਦ ਇੱਥੋਂ ਆਉਣੇ ਨੇ, ਇੰਨੇ ਪੈਸੇ ਇੱਥੋਂ ਆਉਣੇ ਨੇ, ਇੰਨੇ ਇੱਥੋਂ ਆਉਣੇ ਨੇ। ਵਿੱਚ ਹੀ ਜਨਾਬ ਯੂਗੰਡਾ ਦੀ ਐਗਜ਼ਾਮਪਲ ਸੁੱਟਣਗੇ, ਵਿੱਚ ਹੀ ਸਾਊਥ ਕੋਰੀਆ ਦੀ ਸੁੱਟਣਗੇ, ਵਿੱਚ ਹੀ ਉਹ ਜਨਾਬ ਸਵਿਟਜ਼ਰਲੈਂਡ ਦੀ ਸੁੱਟਣਗੇ, ਵਿੱਚ ਜਨੀਵਾ ਦੀ ਤੇ ਵਿੱਚ ਆਸਟਰੀਆ ਦੀ ਤੇ ਵਿੱਚ ਫਲਾਣੇ ਦੀ। ਔਰ ਇੱਕ ਵਾਰ ਇੰਜ ਸਮਾਂ ਬੰਨਣਗੇ ਕਿ ਬਸ ਫਿਰ ਅਗਲਾ ਬੰਦਾ ਕਹੇਗਾ ਕਿ ਜਨਾਬ ਲੰਗੜਿਆਲ ਸਾਹਿਬ ਹੀ ਨੇ। ਉਹ ਹੁਣ ਉਹਨਾਂ ਨੇ ਇਹ ਫੈਸਲੇ ਕੀਤੇ ਨੇ ਜਨਾਬ, ਤੇ ਉਹਨਾਂ ਨੇ ਇੱਕ ਵਾਰੀ ਫੱਟੀਆਂ ਖੇਡ ਕੇ ਰੱਖ ਦਿੱਤੀਆਂ ਨੇ। ਕਈ ਕੰਪਨੀਆਂ ਜਿਹੜੀਆਂ ਨੇ ਹੁਣ ਪਾਕਿਸਤਾਨ ਤੋਂ ਜਾਣਾ ਚਾਹੁੰਦੀਆਂ ਨੇ, ਏਅਰਲਾਈਨਾਂ ਕਈ ਜਾ ਚੁੱਕੀਆਂ ਨੇ, ਤੇਲ ਵੇਚਣ ਵਾਲੀਆਂ ਕਈ ਕੰਪਨੀਆਂ ਆਲਰੇਡੀ ਜਾ ਚੁੱਕੀਆਂ ਨੇ। ਜਿਹੜੇ ਕੁਝ 4 ਰਹਿ ਗਏ ਨੇ ਅਸੀਂ ਉਹਨਾਂ ਨੂੰ ਵੀ ਘੱਲ ਕੇ ਰਾਜ਼ੀ ਹਾਂ। ਅੱਜ ਦੀ ਡੌਨ ਦੀ ਖਬਰ ਹੈ ਕਿ ਪਾਕਿਸਤਾਨ ਦੇ ਵਿੱਚ ਜਿਹੜੀ SIFC ਨੇ ਲਿਆਉਣੀ ਸੀ ਫੋਰਨ ਡਾਇਰੈਕਟ ਇਨਵੈਸਟਮੈਂਟ, ਪਿਛਲੇ ਸਾਲ ਸ਼ਾਇਦ $2 ਅਰਬ ਸੀ, ਇਸ ਵਾਰੀ ਉਹ ਕੋਈ $800-900 ਮਿਲੀਅਨ ਰਹਿ ਗਈ ਹੈ। ਮਤਲਬ ਕਿ ਬਿਲਕੁਲ ਹੀ ਕਹਾਣੀ ਖਤਮ ਹੋ ਗਈ। SIFC ਬਿਲਕੁਲ ਫੇਲ ਹੋ ਗਈ ਹੈ ਤੇ ਇਨਵੈਸਟਮੈਂਟ ਬਾਹਰੋਂ ਕੋਈ ਆ ਨਹੀਂ ਰਹੀ। ਜਿਹੜੀਆਂ ਕੋਈ 2 ਕੰਪਨੀਆਂ ਇੱਥੇ ਪਹਿਲਾਂ ਦੀਆਂ ਆਈਆਂ ਨੇ ਉਹਨਾਂ ਨੂੰ ਵੀ ਅਸੀਂ ਇਫੈਕਟਿਵਲੀ ਇੱਥੋਂ ਭਜਾਉਣ ਦਾ ਫੈਸਲਾ ਕਰ ਲਿਆ। ਤੇ ਇਹ ਤਾਂ ਪਹਿਲਾਂ ਤੁਹਾਡੀ ਖਬਰ ਤੁਹਾਨੂੰ ਦੱਸਣੀ ਸੀ ਕਿ ਜਨਾਬ ਊਬਰ ਤੋਂ ਚਲੀ ਗਈ ਹੈ ਤੇ ਹੁਣ ਕਰੀਮ ਨੂੰ ਵੀ ਕੱਢਣ ਲੱਗੇ ਅਸੀਂ। ਮਤਲਬ ਹਾਲਾਤ ਉਹਨਾਂ ਦੇ ਤੰਗ ਕਰ ਦਿੱਤੇ ਨੇ, ਉਹ ਖੁਦ ਛੱਡ ਕੇ ਸ਼ਾਇਦ ਜਾਣਾ ਚਾਹੁੰਦੇ ਨੇ। ਤੇ ਮੇਰਾ ਖਿਆਲ ਹੈ ਕਿ ਵੀ ਅਸੀਂ ਆ ਗਏ ਗੱਡੇ ਤੇ ਆਪਣਾ, ਮੇਰਾ ਮਤਲਬ ਹੈ ਕਿ ਵਾਪਸ ਟਾਂਗੇ ਛਾਂਗੇ ਦੇ ਉੱਤੇ, ਤੇ ਉਹ ਕੰਮ ਜਿਹੜਾ ਜੀ ਉਹ ਸੈੱਟ ਹੋ ਗਿਆ। ਅੱਛਾ ਜੀ, ਅਗਲੀ ਖਬਰ ਜ਼ਰਾ ਹੈ, ਤੁਸੀਂ ਗੌਰ ਨਾਲ ਸੁਣਨੀ। ਸ਼ਬਾਜ਼ ਸ਼ਰੀਫ ਸਾਹਿਬ ਦਾ ਐਲਾਨ ਸੁਣਨਾ ਹੈ ਤੇ ਫਿਰ ਉਸ ਤੋਂ ਬਾਅਦ ਇੱਥੇ ਤਜਜ਼ੀਆ ਕਰ ਦਿਓ। ਉਹਨਾਂ ਨੇ ਕਿਹਾ ਕਿ ਅਲਹਮਦੁਲਿਲਾ ਅੱਜ ਵਜ਼ੀਰ ਆਜ਼ਮ ਮੁਹੰਮਦ ਸ਼ਬਾਜ਼ ਸ਼ਰੀਫ ਦੀ ਕਿਆਦਤ 'ਚ ਪਾਕਿਸਤਾਨ ਦੀ ਵਫਾਕੀ ਕਬੀਨਾ ਨੇ ਪਾਵਰ ਡਿਵੀਜ਼ਨ ਦੀ ਸਮਰੀ ਤੇ ਬਿਜਲੀ ਦੇ ਸ਼ੋਬੇ 'ਚ ਸਰਕੂਲਰ ਡੈਟ ਜਿਹੜਾ ਗਰਦਸ਼ੀ ਕਰਜ਼ਾ ਉਹ ਖ਼ਤਮ ਕਰਨ ਵਾਸਤੇ ਕਮਰਸ਼ੀਅਲ ਬੈਂਕਾਂ ਦੇ ਨਾਲ ਮੁਲਕ ਦੀ ਤਾਰੀਖ ਦਾ ਸਭ ਤੋਂ ਵੱਡਾ 1275 ਅਰਬ ਰੁਪਏ ਦਾ ਮਾਲੀ ਮੁਆਹਦਾ ਮਨਜ਼ੂਰ ਕਰ ਲਿਆ। ਬੱਲੇ ਬੱਲੇ ਬੱਲੇ, ਇਹ ਸ਼ੁਰੂ ਹੋਇਆ ਕੰਮ ਅਲਹਮਦੁਲਿਲਾ। ਅਲਹਮਦੁਲਿਲਾ ਇੰਜ ਕਿਹਾ ਕਿ ਤੁਸੀਂ ਸੋਨਾ ਕੱਢ ਲਿਆ। ਅਲਹਮਦੁਲਿਲਾ ਇੰਜ ਕਿਹਾ ਜਿਵੇਂ 2 ਕਰੋੜ 60 ਲੱਖ ਜਿਹੜੇ ਬੱਚੇ ਸਕੂਲੋਂ ਬਾਹਰ ਨੇ ਉਹ ਸਾਰੇ ਇਹਨਾਂ ਨੇ ਸਕੂਲੇ ਵਾਪਸ ਕਰ ਦਿੱਤੇ ਨੇ। ਜਾਂ ਹੈਪਾਟਾਈਟਸ 'ਚ ਪਾਕਿਸਤਾਨ ਨੰਬਰ 1 ਸੀ, ਉਹ ਇਹਨਾਂ ਖ਼ਤਮ ਕਰ ਦਿੱਤਾ ਹੈ। ਜਾਂ ਗੁਰਬਤ ਦੀ ਲਕੀਰ ਤੋਂ ਕੋਈ 10% ਲੋਕਾਂ ਨੂੰ ਬਾਹਰ ਕੱਢ ਲਿਆ। ਅਲਹਮਦੁਲਿਲਾ ਇੰਜ ਕਿਹਾ। ਕਰਤੂਤ ਕੀ ਹੈ? ਕਮਰਸ਼ੀਅਲ ਬੈਂਕਾਂ ਦੇ ਕੋਲੋਂ 1275 ਅਰਬ ਕਰਜ਼ਾ ਲਿਆ। ਇਹ ਰਕਮ ਜਿਹੜੀ ਕਰਜ਼ਾ ਲਿਆ, ਇਹ ਮਹਿੰਗੇ ਤਰੀਨ ਪਾਵਰ ਪਲਾਂਟ ਜਿਹੜੀਆਂ ਕੰਪਨੀਆਂ ਜਿਹੜੀਆਂ ਸਾਡਾ ਖੂਨ ਚੂਸਣ ਡਈਆਂ ਨੇ ਉਹਨਾਂ ਨੂੰ ਉਹਨਾਂ ਦੇ ਮੁਨਾਫੇ ਦੀ ਸ਼ਕਲ ਦੇ ਵਿੱਚ ਜਿਹੜਾ ਉੱਧਰੋਂ ਕਰਜ਼ਾ ਲਿਆ ਉਹਨਾਂ ਨੂੰ ਦੇ ਦੇਣਗੇ। ਅਤੇ ਪਾਕਿਸਤਾਨੀ ਕੌਮ ਜਿਹੜੀ ਹੈ ਉਹ ਭਾਰੇ ਸੂਦ ਦੇ ਉੱਤੇ, ਤਗੜੇ ਸੂਦ ਦੇ ਉੱਤੇ ਇਹ 1275 ਅਰਬ ਰੁਪਈਆ ਜਿਹੜਾ ਇਹ ਵੀ ਵਾਪਸ ਕਰਨਗੇ ਅਤੇ ਇਹਦਾ ਸੂਦ ਵੀ ਵਾਪਸ ਕਰਨਗੇ। ਅਤੇ ਇਹਦੇ 'ਚ ਸ਼ਬਾਜ਼ ਸ਼ਰੀਫ ਸਾਹਿਬ ਤੁਹਾਡੇ ਵਾਲੇ ਪਾਸਿਓਂ ਜਨਾਬ ਕਿਹੜਾ ਕੰਟਰੀਬਿਊਸ਼ਨ ਹੈ ਜਿਹੜਾ ਤੁਸੀਂ ਅਲਹਮਦੁਲਿਲਾ ਕਹਿ ਰਹੇ ਹੋ? ਅਲਹਮਦੁਲਿਲਾ ਲਫ਼ਜ਼ ਤੇ ਮੇਰਾ ਨਹੀਂ, ਉਹ ਤਾਂ ਜ਼ਾਹਿਰ ਹੈ ਸਾਡਾ ਇੱਕ ਮਜ਼ਹਬੀ ਸਾਡੀ ਇੱਕ ਜ਼ਿੰਮੇਦਾਰੀ ਹੈ ਕਹਿਣਾ ਹਰ ਚੀਜ਼ ਦੇ ਨਾਲ। ਲੇਕਿਨ ਇੱਥੇ ਜਿਸ ਤਰੀਕੇ ਨਾਲ ਤੁਸੀਂ ਉਹਨੂੰ ਇਸਤੇਮਾਲ ਕਰ ਰਹੇ ਹੋ ਅਤੇ ਇਹ ਕਰ ਰਹੇ ਹੋ ਕਿ ਜਿਵੇਂ ਤੁਸੀਂ ਕੋ ਮਾਰਕਾ ਮਾਰਿਆ, ਅਤੇ ਇਹ ਤੁਸੀਂ ਤਾਂ ਇੱਕ ਹੋਰ ਵਜ਼ਨ ਲੱਦ ਦਿੱਤਾ ਕੌਮ ਦੇ ਉੱਤੇ ਕੋਈ 1300 ਅਰਬ ਰੁਪਈਏ ਦਾ।
ਤੇ 1300 ਅਰਬ ਲੋਕਾਂ ਨੇ ਨਾਲ ਇਹਦਾ ਸੂਦ ਵੀ ਕੱਢ ਲਓ ਤੇ ਫਿਰ ਕਿੱਥੇ ਦਾ ਕਿੱਥੇ ਕੰਮ ਜਾਏਗਾ, ਲੋਕਾਂ ਨੂੰ ਅਦਾ ਕਰਨਾ ਪੈਣਾ। ਲੇਕਿਨ ਲਫਾਜ਼ੀ ਇਸ ਤਰ੍ਹਾਂ ਕਰਦੇ ਨੇ, ਬਿਆਨ ਇਸ ਤਰ੍ਹਾਂ ਕਰਦੇ ਨੇ, ਤੇਲ ਇਸ ਤਰ੍ਹਾਂ ਮਾਰਦੇ ਨੇ ਗੱਲ ਨੂੰ ਕਿ ਇਸ ਤਰ੍ਹਾਂ ਬੰਦਾ ਸਮਝਦਾ ਗੱਲ ਪਤਾ ਨਹੀਂ ਕਿੱਥੋਂ ਦੀ ਕਿੱਥੇ ਚਲੀ ਗਈ। ਅੱਛਾ, ਅਗਲੀ ਖਬਰ ਜੀ। ਨੂਨ ਲੀਗ ਦੇ ਰਹਿਨੁਮਾ ਫੈਸਲ ਖੋਖਰ ਨੇ ਆਖਿਆ ਹੈ ਵੀ ਜੇ ਅਸੀਂ ਮਜ਼ਦੂਰਾਂ ਦੀ ਤਨਖਾਹ ਵਧਾ ਦਿੱਤੀ ਤੇ ਫੈਕਟਰੀ ਮਾਲਕਾਂ ਨੇ ਮਜ਼ਦੂਰਾਂ ਨੂੰ ਨੌਕਰੀ ਤੋਂ ਕੱਢ ਦੇਣਾ। ਬੱਲੇ ਹੋ ਸ਼ੇਰ ਬੱਗਿਓ, ਤੇ ਫਿਰ ਫੈਕਟਰੀ ਚਲਾਉਣੀ ਕਿੱਥੋਂ ਉਹਨੇ? ਇਹ ਨਹੀਂ ਸਮਝ ਆਈ ਇਹਨੂੰ। ਇੱਕ ਤਾਂ ਪੜ੍ਹੇ ਲਿਖੇ ਨਹੀਂ, ਉੱਤੋਂ ਕੋਸ਼ਿਸ਼ ਨਹੀਂ ਕਰਦੇ। ਉਹਨੇ ਆਖਿਆ, ਸਵਾਲ ਇਹ ਪੁੱਛਿਆ ਕਿ ਜੀ ਤੁਸੀਂ ਮਜ਼ਦੂਰ ਦੀ ਮਿਨੀਮਮ ਸੈਲਰੀ ਜਿਹੜੀ ਉਹ ਕਿਉਂ ਨਹੀਂ ਵਧਾਈ? ਤੁਸੀਂ ਜ਼ਾਹਿਰ ਹੈ 40,000 ਕੀਤੀ, 40,000 'ਚ ਅੱਜ ਕੱਲ੍ਹ ਗੁਜ਼ਾਰਾ ਨਹੀਂ ਹੁੰਦਾ। ਤੇ ਉਹਨੇ ਕਿਹਾ ਜੀ ਗੱਲ ਇਸ ਤਰ੍ਹਾਂ ਹੈ ਕਿ ਅਗਰ ਮੈਂ ਇਹ ਤਨਖਾਹ ਅਸੀਂ ਵਧਾ ਦਿੰਦੇ ਤੇ ਫਿਰ ਜਿਹੜਾ ਹੈ ਨਾ ਜੀ ਇਹ ਨਹੀਂ ਸੀ ਹੋਣੀ, ਲੋਕਾਂ ਨੇ ਨੌਕਰੀ ਤੋਂ ਕੱਢ ਦੇਣਾ ਸੀ ਇਹਨਾਂ ਨੂੰ। ਅੱਛਾ, ਨੌਕਰੀ ਤੋਂ ਕੱਢ ਦਿੰਦੇ ਫੈਕਟਰੀ ਕਿੱਥੋਂ ਚਲਾਉਣੀ ਸੀ? ਇਹ ਸਵਾਲ ਅਗਲਾ ਮੇਰੇ ਖਿਆਲ ਪੁੱਛ ਲੈਣਾ ਸੀ ਉਹਨਾਂ ਦੇ ਕੋਲੋਂ, ਲੇਕਿਨ ਪੁੱਛ ਲੈਂਦੇ ਤਾਂ ਉਹਨਾਂ ਨੇ ਕੋਈ ਨਵੀਂ ਗੱਲ ਅਗਲੀ ਕਰ ਦੇਣੀ ਸੀ। ਮੇਰਾ ਖਿਆਲ ਇੱਥੋਂ ਉਹਨਾਂ ਨੇ ਕੰਮ ਜਿਹੜਾ ਉਹ ਮੁਕਾਉਣਾ ਨਹੀਂ ਸੀ। ਅੱਛਾ ਜੀ, ਸੋਲਰ ਪੈਨਲ ਦੇ ਉੱਤੇ ਜਿਹੜਾ ਨਾ ਉਹ ਵੀ ਟੈਕਸ ਲੱਗੇਗਾ। ਸੋਲਰ ਪੈਨਲ 'ਤੇ ਵੀ ਟੈਕਸ ਲੱਗੇਗਾ। ਹੁਣ ਇਹ ਪਤਾ ਨਹੀਂ ਵੀ ਜਿਹੜਾ ਸੂਰਜ ਉਹ ਇਹਨਾਂ ਦੀ, ਮੇਰਾ ਮਤਲਬ ਭੂਆ ਦੀ ਮਲਕੀਅਤ 'ਚ ਵੀ ਉੱਤੇ ਨਾ ਟੈਕਸ ਲਾਉਣਾ। ਵੀ ਲੋਕਾਂ ਨੇ ਸੋਲਰ ਰੱਖਿਆ ਆਪਣੀਆਂ ਛੱਤਾਂ ਛੁੱਤਾਂ ਦੇ ਉੱਤੇ, ਆਪਣੇ ਪੱਲਿਓਂ ਲੈ ਕੇ ਪੈਸੇ ਉਹਨਾਂ ਨੇ ਸੋਲਰ ਰੱਖਿਆ। ਤੁਸੀਂ ਮਾਮੇ ਖਾਂ ਕਾਹਦਾ ਟੈਕਸ ਲੈਣਾ ਹੈ? ਸਮਝ ਤੋਂ ਬਾਹਰ ਹੈ ਕਿ ਇਹਨਾਂ ਦਾ ਦਿਮਾਗ। ਇਹ ਫਿਰ ਉਹ ਮੇਰੇ ਖਿਆਲ ਲੰਗੜਿਆਲ ਸਾਹਿਬ ਨੇ ਕੰਮ ਪਾਇਆ ਹੋਣਾ। ਉਹ ਵੀ ਬੜੇ ਔਂਤਰੇ ਨੇ, ਮੈਂ ਦੱਸਿਆ ਨਾ ਵੀ ਬੜੇ ਹੀ ਔਂਤਰੇ ਨੇ ਲੰਗੜਿਆਲ ਸਾਹਿਬ ਜਿਹੜੇ ਨੇ, ਉਹ ਵੀ ਫੱਟੀਆਂ ਹੀ ਭੰਨੀਆਂ ਆਉਂਦੇ ਨੇ। ਉਹਨਾਂ ਨੇ ਵੀ ਜ਼ਾਰੇ ਆਪਣੇ ਜਿਹੜੇ 4 ਦਿਨ ਇੱਥੇ ਲਾਉਣੇ ਨੇ ਉਹਦੇ 'ਚ ਉਹਨਾਂ ਹਰ ਇੱਕ ਨੂੰ ਕਮਲਾ ਕਰ ਦੇਣਾ। ਅੱਛਾ, ਲੰਗੜਿਆਲ ਸਾਹਿਬ ਦਾ ਕੰਮ ਹੋਣਾ ਵੀ ਇਹ ਸਾਰੇ ਛਿੱਤਰੋ ਛਿੱਤਰੀ ਹੋਣ ਡਏ ਹੋਣੇ ਨੇ। ਜਦੋਂ ਫਿਰ ਇਹਨਾਂ ਨੂੰ ਸਮਝ ਆਉਣੀ ਵੀ ਇਹ ਕੰਮ ਇਹ ਬੰਦਾ ਪਾ ਰਿਹਾ। ਆਖਰ ਤੇ ਉਹਨੇ ਕਮਰੇ 'ਚੋਂ ਜਾਣਾ, ਉਹਨਾਂ ਚਿਰ ਇਹਨਾਂ ਨੂੰ ਛਿੱਤਰੋ ਛਿੱਤਰੀ ਉਹਨੇ ਕਰਾ ਦੇਣਾ। ਬਹਰਹਾਲ ਚਲੋ ਅੱਗੇ ਚੱਲਦੇ ਜੀ। ਅਗਲੀ ਖਬਰ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਰੱਖਣੀ ਹੈ ਕਿ ਸਰਾਏ ਆਲਮਗੀਰ ਦੇ ਵਿੱਚ 2 ਨੌਜਵਾਨਾਂ ਨੇ, ਮੁਸੱਲਾ ਨੌਜਵਾਨਾਂ ਨੇ ਕੁੜੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ। ਤੇ ਕੁੜੀ ਨੂੰ ਅਗਵਾ ਇਸ ਤੋਂ ਕੀਤੀ, ਉਹਦੀ ਮੰਗਣੀ ਖਤਮ ਕਰ ਦਿੱਤੀ ਸੀ ਘਰ ਵਾਲਿਆਂ ਨੇ ਬੱਚੀ ਦੇ ਨਾਲ। ਤੇ ਉਹਨੇ ਕਿਹਾ ਨਹੀਂ ਹੁਣ ਮੈਂ ਚੁੱਕ ਕੇ ਲੈ ਜਾਣੀ। ਮਹੱਲੇ ਵਾਲਿਆਂ ਨੇ ਹਿੰਮਤ ਕੀਤੀ। ਇਹ ਜਿਸ ਵੇਲੇ ਤੁਸੀਂ ਸਿਟੀਜ਼ਨ ਐਕਟਿਵਿਜ਼ਮ ਕਰਦੇ ਹੋ ਨਾ, ਇਹ ਬੜਾ ਜ਼ਬਰਦਸਤ ਹੁੰਦਾ ਕਿਸੇ ਕੰਮ 'ਚ ਵੀ। ਖਬਰ ਦੇਣ ਦਾ ਮਕਸਦ ਇਹ ਹੈ ਕਿ ਬੱਚੀ ਨੂੰ ਲੈ ਜਾਣਾ ਸੀ, ਮਾਰ ਦਿੰਦੇ ਬੱਚੀ ਨੂੰ ਜਾਂ ਕੁਝ ਹੋਰ ਕਰ ਦਿੰਦੇ, ਲੇਕਿਨ ਮਹੱਲੇ ਵਾਲਿਆਂ ਨੇ ਬਹਾਦਰੀ ਕੀਤੀ, ਉਹਨਾਂ ਨੂੰ ਡੱਕਿਆ, ਫੜਿਆ ਤੇ ਉਹਨਾਂ ਨੂੰ ਫੜ ਕੇ ਪੁਲਿਸ ਨੂੰ ਦਿੱਤਾ। ਇਹ ਕਾਬਲੇ ਸਤਾਇਸ਼ ਹੈ। ਜਿਹੜੇ ਲੋਕਾਂ ਨੇ ਕੰਮ ਕੀਤਾ, ਉਸ ਬੱਚੀ ਨੂੰ ਬਚਾਇਆ, ਉਹਨਾਂ ਦੀ ਮੈਂ ਬਹੁਤ ਜ਼ਿਆਦਾ ਸਤਾਇਸ਼ ਵੀ ਕਰਦਾ ਅਤੇ ਉਹਨਾਂ ਨੂੰ ਮੈਂ ਆਨਾ ਕਿ ਤੁਸੀਂ ਬੜਾ ਚੰਗਾ ਕੰਮ ਕੀਤਾ। ਅਗਲੀ ਖਬਰ ਜਨਾਬ, ਸਾਡੇ ਚੀਫ ਜਸਟਿਸ ਆਫ ਪਾਕਿਸਤਾਨ ਦਾ ਇੱਕ ਬਿਆਨ ਹੈ, ਉਹ ਵੀ ਤੁਹਾਡੇ ਸਾਹਮਣੇ ਰੱਖ ਦਈਏ। ਚੀਫ ਜਸਟਿਸ ਆਫ ਪਾਕਿਸਤਾਨ ਕਹਿੰਦੇ ਨੇ ਵੀ ਕਾਨੂੰਨ ਦੀ ਹੁਕਮਰਾਨੀ ਦਾ ਅਜ਼ਮ ਹੈ। ਇਹ ਪਤਾ ਨਹੀਂ ਇਹਨਾਂ ਨੇ ਹੁਣ ਕਾਨੂੰਨ ਕਿਹਦਾ ਨਾਂ ਰੱਖਿਆ ਹੈ, ਕਿਉਂਕਿ ਜਿਹੜਾ ਕਾਨੂੰਨ ਔਰ ਇਨਸਾਫ ਹੈ ਉਹਦੀ ਹੁਕਮਰਾਨੀ ਤੇ ਇਹ ਚੀਫ ਜਸਟਿਸ ਸਾਹਿਬ ਦਾ ਕੰਮ ਹੀ ਉਸ ਤੋਂ ਆਪੋਜ਼ਿਟ ਹੈ। ਲੇਕਿਨ ਉਹਨਾਂ ਇੱਕ ਬਿਆਨ ਦਿੱਤਾ, ਬਸ ਚਲੋ ਲਤੀਫਾ ਹੀ ਸੁਣਾਇਆ ਕਹਿ ਲਓ, ਹਾਸਾ ਨਿਕਲ ਗਿਆ ਲੋਕਾਂ ਦਾ, ਹੋਰ ਲੋਕੀ ਕੀ ਕਹਿਣੇ ਦੇ ਉੱਤੇ। ਅਗਲੀ ਜਿਹੜੀ ਖਬਰ ਹੈ ਉਹ ਅਦਾਕਾਰਾ ਫਿਜ਼ਾ ਅਲੀ ਨੇ ਇਸ 'ਤੇ ਤਵੱਜੋ ਦਵਾਈ ਹੈ, ਲੇਕਿਨ ਇਹ ਵੈਸੇ ਸਾਨੂੰ ਸਾਰਿਆਂ ਨੂੰ ਇਸ 'ਤੇ ਤਵੱਜੋ ਦੇਣੀ ਚਾਹੀਦੀ ਹੈ। ਤਵੱਜੋ ਉਹਨਾਂ ਦਵਾਈ, ਉਹਨਾਂ ਦੀ ਮਿਹਰਬਾਨੀ ਹੈ। ਉਹਨਾਂ ਨੇ ਕਿਹਾ ਹੈ ਕਿ ਜਿਹੜੇ ਸਿਕਿਉਰਿਟੀ ਗਾਰਡ ਨੇ ਇਹਨਾਂ ਦਾ ਜਿਹੜਾ ਯੂਨੀਫਾਰਮ ਹੈ ਉਹ ਗਰਮੀਆਂ ਦੇ ਵਿੱਚ ਬਹੁਤ ਹੀ ਕੰਮ ਖਰਾਬ ਵਾਲਾ ਹੈ। ਤੁਸੀਂ ਵੇਖਿਆ ਹੋਏਗਾ ਬਈ ਗੱਲ ਇਹਦੇ 'ਚ ਦਰੁਸਤ ਹੈ। ਸਿਕਿਉਰਿਟੀ ਗਾਰਡਸ ਦਾ ਜਿਹੜਾ ਯੂਨੀਫਾਰਮ ਹੈ ਬਹੁਤ ਹੀ ਮੋਟਾ ਹੁੰਦਾ ਹੈ ਅਤੇ ਗਰਮੀਆਂ 'ਚ ਜ਼ਾਹਿਰ ਹੈ ਉਹਨਾਂ ਵਾਸਤੇ ਬੜਾ ਮਸਲਾ ਬਣਦਾ ਹੈ। ਅਤੇ ਉਹਨਾਂ ਨੇ ਆਖਿਆ ਕਿ ਇਹਨਾਂ ਦੇ ਯੂਨੀਫਾਰਮ ਜ਼ਰਾ ਥੋੜ੍ਹੇ ਗਰਮੀਆਂ ਦੇ ਹਿਸਾਬ ਨਾਲ ਠੀਕ ਕਰਨੇ ਚਾਹੀਦੇ। ਬਿਲਕੁਲ ਕਰਨੇ ਚਾਹੀਦੇ ਨੇ, ਮੈਂ ਇਸ ਗੱਲ ਦੀ ਸਪੋਰਟ ਕਰਨਾ। ਸਿਕਿਉਰਿਟੀ ਗਾਰਡ ਨੂੰ ਇੱਕ ਤਾਂ ਤਨਖਾਹ ਬੜੀ ਘੱਟ ਦਿੰਦੇ ਨੇ ਪਾਕਿਸਤਾਨ ਵਿਚਾਰੇ ਨੂੰ, ਉੱਤੋਂ ਉਹਨੂੰ ਉਹ ਜਿਹੜਾ ਤਰਪਾਲ ਵਰਗਾ ਕੱਪੜਾ ਹੈ ਉਹ ਜਿਹੜਾ ਪਾਉਂਦੇ ਨੇ, ਅਤੇ ਉਹਦੇ ਨਾਲ ਤਾਂ ਵੈਸੇ ਹੀ ਬੰਦੇ ਦਾ ਸਾਹ ਘੁੱਟ ਜਾਂਦਾ। ਅਤੇ ਇਹ ਜ਼ਰਾ ਜਿਹੜੀਆਂ ਸਿਕਿਉਰਿਟੀ ਕੰਪਨੀਆਂ ਨੇ ਉਹ ਬਈ ਜ਼ਰਾ ਥੋੜ੍ਹਾ ਮਿਹਰਬਾਨੀ ਕਰੋ। ਇਹ ਵੀ ਇਨਸਾਨ ਨੇ, ਸਾਡੇ ਵਰਗੇ ਇਨਸਾਨ ਨੇ, ਇਹਨਾਂ ਦੀ ਵੀ ਕੋਈ ਥੋੜ੍ਹੀ ਜਿਹੀ ਜ਼ਿੰਦਗੀ ਦੀ ਆਸਾਨੀ ਦੇ ਬਾਰੇ ਸੋਚੋ। ਚਲੋ ਤਨਖਾਹਾਂ ਦਾ ਜੋ ਤੁਸੀਂ ਕਰਨ ਡਏ ਜੇ, ਇਹਨਾਂ ਦੀ ਯੂਨੀਫਾਰਮ ਤਾਂ ਥੋੜ੍ਹੀ ਗਰਮੀਆਂ ਦੇ ਵਿੱਚ ਠੀਕ ਕਰੋ। ਅਤੇ ਇਹ ਬਹੁਤ ਹੀ ਇੰਪੋਰਟੈਂਟ ਹੈ ਮਸਲਾ, ਇਹਦੇ 'ਤੇ ਵੀ ਸਾਨੂੰ ਗੱਲ ਚੁੱਕਣੀ ਚਾਹੀਦੀ ਹੈ ਜਿੱਥੇ ਜਿੱਥੇ ਕੋਈ ਚੁੱਕ ਸਕਦਾ ਹੈ। ਅਗਲੀ ਖਬਰ ਇਹ ਬੋਰਡ ਹੈ ਜਨਾਬ, ਇਹ ਵੇਖ ਲਓ। ਜਾਮਿਆ ਮਸਜਿਦ ਜਨਰਲ ਰਾਹੀਲ ਸ਼ਰੀਫ, ਬੱਲੇ ਹੋ ਸ਼ੇਰ ਬੱਗੇ, ਸਵਾਦ ਆਇਆ ਨਾ। ਰਾਹੀਲ ਸ਼ਰੀਫ ਸਾਹਿਬ ਜਿਹੜੇ ਨੇ ਉਹ ਸਾਊਦੀ ਅਰਬ ਬੈਠੇ ਨੇ ਅਤੇ ਇੱਥੇ ਨਾ ਜਾਮਿਆ ਮਸਜਿਦ ਜਨਰਲ ਰਾਹੀਲ ਸ਼ਰੀਫ ਮੇਰਾ ਹਾਲ ਕਬਜ਼ੇ ਦੀ ਜਗ੍ਹਾ 'ਤੇ ਬਣਾਈ ਹੋਣੀ ਹੈ, ਅਤੇ ਇਸ ਲਈ ਜਨਰਲ ਸਾਹਿਬ ਦਾ ਨਾਂ ਲਿਖ ਦਿੱਤਾ ਵੀ ਕੋਈ ਹਿੰਮਤ ਹੀ ਨਾ ਕਰੇ ਖਾਲੀ ਕਰਾਉਣ ਨੂੰ, ਜਾਂ ਫਿਰ ਕੋਈ ਹੋਰ ਵਜ੍ਹਾ ਹੋਣਾ, ਇੱਥੇ ਕੋਈ 2 ਫਿਰਕਿਆਂ ਦੀ ਲੜਾਈ ਹੋਣੀ, ਮੇਰੇ ਨਹੀਂ ਇਲਮ ਦੇ ਵਿੱਚ ਕੀ ਗੱਲ ਹੈ। ਬਹਰਹਾਲ ਉੱਥੇ ਬੋਰਡ ਜਿਹੜਾ ਉਹ ਬਹੁਤ ਹੀ ਮਾਨੀ ਖੇਜ਼। ਥੱਲੇ ਬੋਰਡ ਜਿਹੜਾ ਲਿਖਿਆ ਤਹਿਰੀਕੇ ਨਿਜਾਤ ਕਬਜ਼ਾ ਮਾਫੀਆ ਕਾ ਮਰਕਜ਼ੀ ਦਫ਼ਤਰ। ਮਾਸ਼ਾ ਅੱਲਾਹ ਮਾਸ਼ਾ ਅੱਲਾਹ ਮਾਸ਼ਾ ਅੱਲਾਹ ਮਾਸ਼ਾ ਅੱਲਾਹ। ਇਹ ਦੋਨੋਂ ਬੋਰਡ ਇੱਕ ਹੀ ਜਗ੍ਹਾ 'ਤੇ ਨੇ। ਹੁਣ ਇਹਦੇ 'ਤੇ ਤਜਜ਼ੀਆ ਤੁਸੀਂ ਆਪ ਹੀ ਕੌਮੈਂਟਸ ਦੇ ਵਿੱਚ ਦੇਣਾ। ਮੈਨੂੰ ਜ਼ਰਾ, ਮੇਰੀ ਤਾਂ ਸਮਝ ਤੋਂ ਬਾਹਰ ਹੈ, ਮੈਂ ਤਾਂ ਗੁਸਤਾਖੀ ਕਰ ਨਹੀਂ ਸਕਦਾ, ਮਸਜਿਦ ਦਾ ਮਾਮਲਾ ਹੈ। ਤੁਸੀਂ ਜ਼ਰਾ ਮਿਹਰਬਾਨੀ ਕਰਕੇ ਥੱਲੇ ਜ਼ਰਾ ਕੌਮੈਂਟਸ ਦੇਣੇ ਨੇ ਇਸ ਵੀਲੌਗ ਦੇ ਕਿ ਇੱਥੋਂ ਤੁਹਾਨੂੰ ਕੀ ਸਮਝ ਆਉਂਦੀ। ਅੱਛਾ ਜੀ, ਅੱਗੇ ਚੱਲਨੇ। ਅੱਗੇ ਲੀਗੀ ਰਹਿਨੁਮਾ ਜਿਹੜੇ ਫੈਸਲ ਖੋਖਰ ਸਾਹਿਬ ਨੇ, ਉਹਨਾਂ ਨੇ ਕਿਹਾ ਕਿ ਮਰੀਮ ਨਵਾਜ਼ ਜਿਹੜੀ ਹੈ ਉਹ ਮੇਰੀ
वालदा की तरह है। लेकिन ये मैनूं नहीं समझ आई कि पहला फिक्रा उन्होंने क्यों किया, लेकिन शायद मुहतात होने वास्ते उन्हें कहा भी कोई उन्होंने गल नूं गलत ना समझ ले। उन्हें कहा भी मेरी वालदा की तरह ने। मरीम नवाज़ रोज़ाना 2 घंटे एक्सरसाइज करते हैं, इसलिए वो फिट ने, रोल मॉडल ने। पंजाब दीयां खवातीन नूं मैं कहांगा भी वेखो तो सोचो, उन्होंने अपनी शुगर कंट्रोल की हुई है। हुण सानूं तो नहीं पता भी बाजी नूं शुगर भी है कि नहीं है, लेकिन चलो अगर है तो अल्लाह मियाँ सेहत देवे, कंट्रोल च ही रखे। सेहत के बारे तो सारिਆਂ ਨੂੰ ਜਿਹੜਾ ਉਹ ਤੁਸੀਂ ਇਹ ਕਹਿ ਸਕਦੇ ਹੋ ਵੀ ਦਵਾਈ ਦੇਣੀ ਹੈ। लेकिन चलो ये जी फिटनेस है, अगर जहनी फिटनेस भी बाजी थोड़ी जी रख लिया तो चलो वह भी फायदा हो जाएगा जिसमानी के नाल। वो ज़रा उस पासे काम बड़ा कमज़ोर है जनाब। जे इत्थे 2 घंटे बाजी लाउंदी तो 15 मिनट ही ला ले बेशक, जहनी तौर के उत्ते किसी चीज़ के उत्ते, कोई पढ़ाई लिखाई के उत्ते, तो मेरा ख्याल मामलात काफ़ी इंप्रूव हो जाएंगे। अच्छा जी, अगला बयान सरवर बारी साहब का। उन्होंने सदर ट्रंप के नाल जिहड़ा साडे फील्ड मार्शल साहब ने लंच किया, उन्होंने कहा जो ट्रंप तहरान नूं गैर मशरूत हथियार सुट्टण की धमकी दे रहा सी, जिस वेले ट्रंप जिहड़ा वो आयतुल्ला खामनाई साहब नूं कह रहा है भी मैनूं पता है किहड़े बंकर चो तो मैं तुहानूं मार देना है, लेकिन हजे नहीं मारना, तो हजे शायद मैं ना मारा, लेकिन ये हतमी तौर पर गल नहीं मैं कह सकता भी कदे भी नहीं मारना, तो तुसीं जिहड़े ना गैर मशरूत हत्थ सुट्टदे हो। ऐन उन्हां ही लम्हात दे विच साडे उन्होंने जिहड़ा लिखिया, उन्हां दे लफ्ज़ पढ़ रहे हैं सरवर बारी साहब दे। साडे नाम निहाद फील्ड मार्शल हाफजे कुरान वाइट हाउस दे विच खाना नोश फरमा रहे सी। ये सरवर बारी साहब का बयान। ये हुण गल्लां ते सच्चियां ने। ਇੱਥੇ तो इहो जिहियां आयतां सुणांदे ने सानूं भी हत्थ वड्ढ दिओ ते पैर वड्ढ दिओ, तो उत्थे जनाबे वाला जिहड़ा ਉਹ ਸਾਰੇ ਵਾਅਦੇ ਵੂਦੇ ਕਰ ਆਏ ਨੇ। ਹੁਣ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗ ਜਾਏਗਾ ਕਿ ਇਹ ਜਿਹੜੇ ਵਾਅਦੇ ਕਰਕੇ ਆਏ ਨੇ ਉਹਨਾਂ 'ਚੋਂ ਕਿੰਨੇ ਪੂਰੇ ਕਰ ਸਕਦੇ ਨੇ ਤੇ ਕਿੰਨੇ ਨਹੀਂ। ਜਿਹੜੇ ਤੇ ਪੂਰੇ ਕਰ ਸਕਦੇ ਨੇ ਜ਼ਾਹਿਰ ਹੈ ਉਹ ਤਾਂ ਫਿਰ ਮਾਮਲਾਤ ਅੱਗੇ ਚੱਲਣਗੇ, ਜਿਹੜੇ ਨਹੀਂ ਕਰ ਸਕਦੇ ਉੱਥੋਂ ਫਿਰ ਪਤਾ ਲੱਗੇਗਾ। ਇੱਥੇ ਜਿਸ ਵੇਲੇ ਖੜਾਕ ਹੋਏਗਾ ਲੋਕਾਂ ਦੇ ਨਾਲ ਇਹਨਾਂ ਦਾ, मतलब कि खड़ाक का मतलब है लोग तनकीद करेंगे, जिस वे एहतजाज करेंगे उस वे इन्होंने पता लगेगा जे इतों अड्डे दे दिते या दूसरे मामलात किए कि ये मामलात चल सकते हैं या नहीं। मेरा नहीं ख्याल कि मामलात चल सकते हैं। अगों जेदा जी की गल कर लो। जेदा जी कहते हैं कि अज तक ये फैसला नहीं हो सकिया कि कुत्ता इंसान नूं सैर करवाउंदा है या इंसान कुत्ते नूं। बड़ी गल है वैसे जेदा जी, ये तो तुसीं मेरा मतलब है काम ही खत्म कर दिता। तुसी कुत्ते तो याद आया, तुसी ते जेदा जी बिल्कुल ही मेरा मतलब काम तुसी अगे ही निबेड़ दिता है। अच्छा वैसे कुत्ते तो याद आया कि वो पहला तुसी तेल शेल बेचते सो, मेरा ख्याल वो काम मुक गया है। हुण तुसी कुत्तियां दी सैर शैर तुहानूं लगदा होएगा मैं गलत किया। सुन लो, इन्हां दी जुबानी वीडियो तो नहीं दिखा सकते, आवाज़ सुनवा सकते इन्हां दी। इधर सुनो कहण की रहे ने। एक बड़ी पुरानी सी कहावत है कि आज तक ये फैसला नहीं हो सका कि इंसान कुत्ते को वॉक करवाता है या कुत्ता इंसान को वॉक करवाता है। आप देखो ना, जरा मंजर देखो कि अब कुत्ता भौंकता है, वो अपने जो है जहाँ पे उसको बंधा हुआ है वो यूं 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 कर रहा होता है। इंसान को फील होता है कि इसने अब बाहर जाना है, तो इंसान उठता है, उठ के जाके फिर उसकी जंजीर खोलता है। कुत्ता आगे आगे दौड़ता है, इंसान पीछे पीछे दौड़ता है। जहाँ कुत्ता खड़ा होता है वहाँ इंसान खड़ा हो जाता है, जहाँ कुत्ता खारिज करना शुरू कर देता है इंसान वहाँ पे खड़े होकर तमाशा देखता है। उसके बाद कुत्ता दौड़ लगाता है, इंसान उसके पीछे दौड़ लगाता है। ऐसे ही ना। तो अब ये फैसला बड़ा मुश्किल है कि कुत्ता इंसान को ड्राइव कर रहा है कि चल तू आ मेरे पीछे, या इंसान जो है वो कुत्ते को सैर करवा रहा है। सुन लिया जी। ਹੁਣ ਇਹੋ ਜਿਹੇ ਟਾਪਿਕ ਨੇ ਜਾਂ ਤਾਂ ਸਿਰ ਨੂੰ ਗਰਮੀ ਚੜ੍ਹ ਗਈ ਹੈ ਕਿਤੇ ਜਿੱਦਾਂ ਜੀ ਦੀ ਨੂੰ, ਅਤੇ ਜਾਂ ਮੈਨੂੰ ਸਮਝ ਨਹੀਂ ਕਿ ਇਹ ਟਾਪਿਕ ਕਿੱਥੋਂ ਕੱਢ ਕੇ ਲਿਆਉਂਦੇ ਨੇ ਅਤੇ ਕੀ ਕਰਦੇ ਨੇ। ਅੱਛਾ ਜੀ, ਆਖਰ 'ਤੇ ਜਾਣ ਤੋਂ ਪਹਿਲਾਂ ਤੁਹਾਨੂੰ ਪਤਾ ਹੈ ਕਿ ਦੁਨੀਆ 'ਚ ਕੋਈ ਵੀ ਖੜਾਕ ਹੋਵੇ ਉਹਦੇ ਜਿਹੜੇ ਗੁੱਜਰ ਬਾਵੇ ਨੇ ਉਹ ਜ਼ਰੂਰ ਜਵਾਬ ਦਿੰਦੇ ਨੇ। ਉਹ ਇਹ ਨਹੀਂ ਕਿ ਉਹ ਕਿਸੇ ਸੂਰਤ ਵੀ ਡਰ ਕੇ ਘਰ ਨਹੀਂ ਬਹਿੰਦੇ, ਅਤੇ ਉਹ ਹਮੇਸ਼ਾ ਤੁਹਾਨੂੰ ਪਤਾ ਸੱਚ ਦੇ ਨਾਲ ਖੜ੍ਹੇ ਹੁੰਦੇ ਨੇ। ਅਤੇ ਇਹ ਇੱਕ ਗੁੱਜਰ ਸਾਹਿਬ ਨੇ, ਇਹਨਾਂ ਨੇ ਫੋਨ ਸਿੱਧਾ ਹੀ ਪਹਿਲਾਂ ਤਾਂ ਇਰਾਨੀ ਸਦਰ ਨੂੰ ਕੀਤਾ ਹੈ, ਉਹਨਾਂ ਨੂੰ ਆਪਣੀ ਭਰਪੂਰ ਹਮਾਇਤ ਦਾ ਯਕੀਨ ਦਿਵਾਇਆ ਹੈ। ਉਹਨਾਂ ਇਹ ਵੀ ਕਿਹਾ ਵੀ ਰੁਪਈਆ ਪੈਸਾ ਚਾਹੀਦਾ ਹੈ ਤਾਂ ਉਹ ਵੀ ਦੱਸੋ, ਖਰਚਾ ਚਾਹੀਦਾ ਉਹ ਵੀ ਦੱਸੋ, ਵੋਟਾਂ ਚਾਹੀਦੀਆਂ ਨੇ ਉਹ ਵੀ ਦੱਸੋ। ਅਤੇ ਫਿਰ ਉਹਨਾਂ ਮੇਰੇ ਖਿਆਲ ਇਸਰਾਈਲੀ ਪ੍ਰਾਈਮ ਮਿਨਿਸਟਰ ਨਾਲ ਵੀ ਗੱਲ ਕੀਤੀ ਹੈ, ਮੈਨੂੰ ਨਹੀਂ ਪਤਾ ਟਰੰਪ ਨਾਲ ਕੀਤੀ ਹੈ ਕਿ ਨਹੀਂ। ਅਤੇ ਪੂਰਾ ਉਹਨਾਂ ਨੇ ਆਪਣਾ ਪੂਰਾ ਲਾਹੇ ਅਮਲ ਵੀ ਦੇ ਦਿੱਤਾ, ਇਹ ਵੀ ਦੱਸਿਆ ਵੀ ਕੀ ਕਰੋ ਕੀ ਨਾ ਕਰੋ। ਅਤੇ ਇਹ ਜ਼ਰਾ ਗੁੱਜਰ ਸਾਹਿਬ ਦੀ ਕਾਲ ਸੁਣੋ। अस्सलाम वालेकुम। ਇਰਾਨ ਦੇ ਸਦਰ ਸਾਹਿਬ ਕੀ ਹਾਲ ਆ? ਇਹਨਾਂ ਨੂੰ ਤੁੰਨ ਕੇ ਰੱਖ, ਮੈਂ ਤੇਰੇ ਨਾਲ ਆ। ਮੇਰੀ ਹਲਫ ਕਿਸੇ ਟਾਈਮ ਨਹੀਂ, ਪੈਸੇ ਲੋ ਸਪੋਰਟ ਲੋ। ਗੁੱਜਰ ਜਿੰਦਾ ਅਜੇ ਟਰੰਪ ਰਾਤ ਦਾ ਮੈਨੂੰ ਕਾਲਾ ਕਰਨ ਡਿਆ, ਮੈਂ ਕਾਲ ਚੱਕੀ ਤੇ ਰੋਣ ਲੱਗ ਪਿਆ, ਕਹਿੰਦਾ ਯਾਰ ਮੇਰੇ ਨਾਲ ਜ਼ੁਲਮ ਹੋ ਰਿਹਾ। ਮੈਂ ਕਿਹਾ ਤੇਰੇ ਨਾਲ ਪੁੱਤ ਜੇ ਕੁਝ ਹੋਇਆ ਹੀ ਨਹੀਂਗਾ, ਹਜੇ ਤਾਂ ਅਸੀਂ ਬਟਨ ਤੇ ਹੱਥ ਰੱਖਿਆ, ਬਟਨ ਨਹੀਂ ਛੱਡਿਆ ਥੱਲੇ। ਜਦੋਂ ਬਟਨ ਛੱਡਤਾ ਨਾ ਇਨਸ਼ਾਅੱਲਾ ਧੂੜ ਨਿਕਲ ਜਾਏਗੀ। ਮੈਂ ਕਿਹਾ ਸਭ ਤੋਂ ਵੱਡਾ ਕਿਰਦਾਰ ਆ ਤੂੰ, ਠੀਕ ਆ। ਸਾਡੇ ਵੋਟਾਂ ਦੇ ਮੈਂ ਕਿਹਾ ਤੂੰ ਸਦਰ ਬਣਿਆ ਅਮਰੀਕਾ ਦਾ, ਤੇਰੀ ਇੰਨੀ ਕੁ ਕਾਠ ਆ। ਇਸਰਾਈਲ ਦਾ ਵਜ਼ੀਰ ਆਜ਼ਮ ਕਹਿੰਦਾ ਵੀ ਮੈਂ ਆਪ ਆਣ ਕੇ ਮਾਫੀ ਮੰਗ ਲੈਣਾ ਇਸਰਾਈਲ ਤੋਂ। ਮੈਂ ਕਿਹਾ ਤੂੰ ਚੁੱਪ ਕਰ, ਮੈਨੂੰ ਕਾਲ ਕਿਵੇਂ ਕੀਤੀ ਗੋਲਿਆ? ਮੈਂ ਕਿਹਾ ਤੂੰ ਤੇਰੀ ਜ਼ਰੂਰਤ ਕਿਵੇਂ ਪਈ ਮੈਨੂੰ ਕਾਲ ਕਰਨ ਦੀ? ਮੇਰਾ ਦਿਮਾਗ ਹੀ ਬੜਾ ਛਾਟ ਹੋ ਗਿਆ ਚੱਲਾ ਪਾ ਦੀ ਕਸਮ। ਮੈਂ ਕਿਹਾ ਤੇਰੀ ਕਾਠ ਹੈਗੀ ਮੇਰੇ ਨਾਲ ਗੱਲ ਕਰਨ ਦੀ, ਚਬਲ ਇਨਸਾਨ ਨਾ ਹੋਏ। ਮੈਂ ਕਿਹਾ
ਸੁਣ ਲਿਆ ਜੇ, ਤੇ ਤਬਸਰਾ ਬਣ ਨਹੀਂ ਸਕਦਾ। ਗੁੱਜਰ ਸਾਹਿਬ ਨੇ ਜਿਹੜੀਆਂ ਗੱਲਾਂ ਕਰ ਦਿੱਤੀਆਂ ਨੇ ਉਹਨਾਂ 'ਤੇ ਮੇਰਾ ਨਹੀਂ ਖਿਆਲ ਕਿ ਤਬਸਰਾ ਜਿਹੜਾ ਉਸ ਤੋਂ ਬਾਅਦ ਕੋਈ ਕੀਤਾ ਜਾ ਸਕਦਾ। ਮੈਂ ਇੱਥੋਂ ਹੀ ਕਹਾਂਗਾ ਕਿ ਮੈਨੂੰ ਇੱਥੋਂ ਦਿਓ ਇਜਾਜ਼ਤ ਤੇ ਰੱਬ ਰੱਖ।